ਕੱਲ ਜਿਹੜੀ ਹਰਜੋਤ ਜੀ। ਸਿੰਘ ਜੀ ਸਾਬਕਾ ਸੈਕਟਰੀ ਆਫ ਸਟੇਟ ਬਿਲ ਕਲਿੰਟਨ ਦੀ ਘਰਵਾਲੀ ਹੈਲਰੀ ਕਲਿੰਟਨ ਹੈ, ਉਸਨੇ ਜਿਹੜਾ ਇੱਕ ਬਿਆਨ ਦਿੱਤਾ ਜਿਸ ਦੇ ਬਾਰੇ ਲੋਕ ਬੜੇ ਚਿਰ ਤੋਂ ਗੱਲ ਕਰ ਰਹੇ ਸੀਗੇ। ਬਜ਼ੁਰਗ ਹੋ ਚੁੱਕੇ, ਆਪਣੀ ਮੈਂਟਲ ਸੁੱਧ ਬੁੱਧ ਖੋ ਚੁੱਕੇ, ਇਦਾਂ ਦੇ ਜਿਹੜੇ ਐਲੀਗੇਸ਼ਨ ਬਾਈਡਨ ਹੋਣਾ ਦੇ ਉੱਤੇ ਲੱਗਦੇ ਸੀਗੇ। ਤੇ ਕੱਲ ਹੈਲਰੀ ਕਲਿੰਟਨ ਨੇ ਇੱਕ ਇੰਟਰਵਿਊ ਦੇ ਵਿੱਚ ਕਹਿ ਹੀ ਦਿੱਤਾ ਵੀ ਬਾਈਡਨ ਦਾ ਜਿਹੜਾ ਫੈਸਲਾ ਸੀ ਰੀ ਇਲੈਕਸ਼ਨ ਦੇ ਲਈ ਰਨ ਕਰਨਾ, ਇਹ ਬਹੁਤ ਵੱਡੀ ਜਿਹੜੀ ਉਹਨਾਂ ਦੀ ਮਿਸਟੇਕ ਸੀਗੀ। ਫਿਰ ਆਪਾਂ ਜਿਹੜਾ ਉਹ ਦੇਖਿਆ ਵੀ ਜਦੋਂ ਹਾਲਾਤ ਜਿਹੜੇ ਉਹ ਵੱਸੋਂ ਬਾਹਰ ਹੋ ਗਏ, ਜਿਹੜੀਆਂ ਆਪਾਂ ਦੇਖੀਆਂ ਵੀ ਉਹਨਾਂ ਦੀਆਂ ਆਪਸ ਦੇ ਵਿੱਚ ਸਿੱਧਮ ਸਿੱਧੇ ਡਿਬੇਟ ਹੋਏ, ਉਹਨਾਂ ਵਿੱਚ ਕਾਰਜਕਾਰੀ ਬਾਈਡਨ ਦੀ ਬਾੜੀ ਚੰਗੀ ਨਾ ਜਿਹੜੀ ਉਹ ਰਹੀ। ਤੇ ਉਸ ਤੋਂ ਬਾਅਦ ਦੇ ਵਿੱਚ ਟਵੀਟ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਇਸ ਜਿਹੜੇ ਕੈਂਪੇਨ ਨੂੰ ਬੰਦ ਕਰ ਰਿਹਾ ਤੇ ਮੈਂ ਸਪੋਰਟ ਕਰ ਰਿਹਾ ਹਾਂ ਕਮਲਾ ਹੈਰਿਸ ਨੂੰ। ਕਮਲਾ ਹੈਰਿਸ ਦੀ ਨਵੀਂ ਕਿਤਾਬ ਦੇ ਵਿੱਚ ਉਹ ਦੋਸ਼ ਵਾਈਟ ਹਾਊਸ ਦੇ ਉੱਤੇ ਵੀ ਲਾਉਂਦੇ, ਵੀ ਕਹਿੰਦੇ ਵੀ ਮੈਨੂੰ ਉਸ ਟਾਈਮ ਦੇ ਉੱਤੇ ਇਹਨਾਂ ਨੇ ਪੂਰੀ ਸਪੋਰਟ ਨਹੀਂ ਕੀਤੀ। ਤੇ ਹੁਣ ਸਾਬਕਾ ਸੈਕਟਰੀ ਆਫ ਸਟੇਟ ਹੈਲਰੀ ਕਲਿੰਟਨ ਨੇ ਬਾਈਡਨ ਦੇ ਰੀ ਇਲੈਕਸ਼ਨ ਦੇ ਫੈਸਲੇ ਨੂੰ ਇੱਕ ਬਹੁਤ ਵੱਡੀ ਜਿਹੜੀ ਮਿਸਟੇਕ ਉਹ ਆਖਿਆ। ਕਹਿੰਦੇ ਵੀ ਇਹ ਟੈਰੀਬਲ ਮਿਸਟੇਕ ਫॉर ਹਿਮਸੈਲਫ, ਉਹਦੇ ਆਪਣੇ ਲਈ ਵੀ, ਉਹਦੀ ਆਪਣੀ ਲੈਗੇਸੀ ਦੇ ਲਈ ਤੇ ਮੁਲਕ ਦੇ ਲਈ ਵੀ, ਐਂਡ ਫॉर ਦਾ ਕੰਟਰੀ। ਇੱਕ ਡੇਵਿਡ ਰੈਮਨਿਕ ਨਿਊਯਾਰਕਰ ਜਿਹੜੀ ਮੈਗਜ਼ੀਨ ਆ ਉਸ ਦੇ ਐਡੀਟਰ ਦੇ ਨਾਲ ਇੰਟਰਵਿਊ ਦੇ ਵਿੱਚ ਹੈਲਰੀ ਕਲਿੰਟਨ ਨੇ ਜਿਹੜਾ ਇਹ ਬਿਆਨ ਦਿੱਤਾ, ਜਿਹੜਾ ਉਹ ਹੈਗਾ ਤੇ ਕਹਿੰਦੇ ਵੀ ਜਿਹੜਾ ਪਹਿਲੋਂ ਪਲਾਨ ਸੀਗਾ ਬਾਈਡਨ ਦਾ ਵੀ ਉਹ ਰੀ ਇਲੈਕਸ਼ਨ ਦੇ ਲਈ ਰਨ ਨਹੀਂ ਕਰੂਗਾ, ਤੇ ਕਹਿੰਦੇ ਵੀ ਫਿਰ ਇੱਕ ਰੀਅਲ ਕੰਟੈਸਟ ਬਣ ਸਕਦਾ ਸੀਗਾ। ਸੋ ਕਹਿੰਦੇ ਵੀ ਫਿਰ ਜਿਹੜਾ ਵੀ ਉਸ ਕੰਟੈਸਟ ਚੋਂ ਜਿਹੜਾ ਵੀ ਕੋਈ ਕੈਂਡੀਡੇਟ ਸਾਹਮਣੇ ਆਉਂਦਾ, ਚਾਹੇ ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ, ਚਾਹੇ ਕੋਈ ਗਵਰਨਰ ਹੁੰਦਾ, ਚਾਹੇ ਕੋਈ ਸੈਨੇਟਰ ਹੁੰਦਾ ਜਾਂ ਕੋਈ ਵੀ ਹੋਰ ਹੁੰਦਾ, ਤਾਂ ਉਹਨੇ ਉਹ ਜਿਹੜੇ ਆ ਟਰੰਪ ਨੂੰ ਹਰਾ ਸਕਦਾ ਸੀਗਾ। ਸੋ ਕਹਿੰਦੇ ਵੀ ਇਹ ਬੜੀ ਟੈਰੀਬਲ ਮਿਸਕੈਲਕੂਲੇਸ਼ਨ ਸੀਗੀ ਬਾਈਡਨ ਦੇ ਪੱਖ ਤੋਂ। ਤੇ ਕਲਿੰਟਨ ਉਹੀ ਨੇ ਜਿਨ੍ਹਾਂ ਨੇ 2016 ਦੇ ਵਿੱਚ ਟਰੰਪ ਨੂੰ ਚੁਣੌਤੀ ਦਿੱਤੀ ਸੀ ਤੇ ਉਹ ਹਾਰੇ ਸੀਗੇ, ਤੇ 2016 ਚ ਪਹਿਲੀ ਵਾਰ ਟਰੰਪ ਅਮਰੀਕਾ ਦੇ ਉਦੋਂ ਰਾਸ਼ਟਰਪਤੀ ਬਣੇ ਸੀਗੇ। ਜੀ। ਕੱਲ ਜਿਹੜੀ ਹਰਜੋਤ ਸਿੰਘ ਜੀ ਸਾਬਕਾ ਸੈਕਟਰੀ ਆਫ ਸਟੇਟ ਬਿਲ ਕਲਿੰਟਨ ਦੀ ਘਰਵਾਲੀ ਹੈਲਰੀ ਕਲਿੰਟਨ ਹੈ, ਉਸਨੇ ਜਿਹੜਾ ਇੱਕ ਬਿਆਨ ਦਿੱਤਾ ਜਿਸ ਦੇ ਬਾਰੇ ਲੋਕ ਬੜੇ ਚਿਰ ਤੋਂ ਗੱਲ ਕਰ ਰਹੇ ਸੀਗੇ। ਬਜ਼ੁਰਗ ਹੋ ਚੁੱਕੇ, ਆਪਣੀ ਮੈਂਟਲ ਸੁੱਧ ਬੁੱਧ ਖੋ ਚੁੱਕੇ, ਇਦਾਂ ਦੇ ਜਿਹੜੇ ਐਲੀਗੇਸ਼ਨ ਬਾਈਡਨ ਹੋਣਾ ਦੇ ਉੱਤੇ ਲੱਗਦੇ ਸੀਗੇ। ਤੇ ਕੱਲ ਹੈਲਰੀ ਕਲਿੰਟਨ ਨੇ ਇੱਕ ਇੰਟਰਵਿਊ ਦੇ ਵਿੱਚ ਕਹਿ ਹੀ ਦਿੱਤਾ ਵੀ ਬਾਈਡਨ ਦਾ ਜਿਹੜਾ ਫੈਸਲਾ ਸੀ ਰੀ ਇਲੈਕਸ਼ਨ ਦੇ ਲਈ ਰਨ ਕਰਨਾ, ਇਹ ਬਹੁਤ ਵੱਡੀ ਜਿਹੜੀ ਉਹਨਾਂ ਦੀ ਮਿਸਟੇਕ ਸੀਗੀ। ਫਿਰ ਆਪਾਂ ਜਿਹੜਾ ਉਹ ਦੇਖਿਆ ਵੀ ਜਦੋਂ ਹਾਲਾਤ ਜਿਹੜੇ ਉਹ ਵੱਸੋਂ ਬਾਹਰ ਹੋ ਗਏ, ਜਿਹੜੀਆਂ ਆਪਾਂ ਦੇਖੀਆਂ ਵੀ ਉਹਨਾਂ ਦੀਆਂ ਆਪਸ ਦੇ ਵਿੱਚ ਸਿੱਧਮ ਸਿੱਧੇ ਡਿਬੇਟ ਹੋਏ, ਉਹਨਾਂ ਵਿੱਚ ਕਾਰਜਕਾਰੀ ਬਾਈਡਨ ਦੀ ਬਾੜੀ ਚੰਗੀ ਨਾ ਜਿਹੜੀ ਉਹ ਰਹੀ। ਤੇ ਉਸ ਤੋਂ ਬਾਅਦ ਦੇ ਵਿੱਚ ਟਵੀਟ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਇਸ ਜਿਹੜੇ ਕੈਂਪੇਨ ਨੂੰ ਬੰਦ ਕਰ ਰਿਹਾ ਤੇ ਮੈਂ ਸਪੋਰਟ ਕਰ ਰਿਹਾ ਹਾਂ ਕਮਲਾ ਹੈਰਿਸ ਨੂੰ। ਕਮਲਾ ਹੈਰਿਸ ਦੀ ਨਵੀਂ ਕਿਤਾਬ ਦੇ ਵਿੱਚ ਉਹ ਦੋਸ਼ ਵਾਈਟ ਹਾਊਸ ਦੇ ਉੱਤੇ ਵੀ ਲਾਉਂਦੇ, ਵੀ ਕਹਿੰਦੇ ਵੀ ਮੈਨੂੰ ਉਸ ਟਾਈਮ ਦੇ ਉੱਤੇ ਇਹਨਾਂ ਨੇ ਪੂਰੀ ਸਪੋਰਟ ਨਹੀਂ ਕੀਤੀ। ਤੇ ਹੁਣ ਸਾਬਕਾ ਸੈਕਟਰੀ ਆਫ ਸਟੇਟ ਹੈਲਰੀ ਕਲਿੰਟਨ ਨੇ ਬਾਈਡਨ ਦੇ ਰੀ ਇਲੈਕਸ਼ਨ ਦੇ ਫੈਸਲੇ ਨੂੰ ਇੱਕ ਬਹੁਤ ਵੱਡੀ ਜਿਹੜੀ ਮਿਸਟੇਕ ਉਹ ਆਖਿਆ। ਕਹਿੰਦੇ ਵੀ ਇਹ ਟੈਰੀਬਲ ਮਿਸਟੇਕ ਫॉर ਹਿਮਸੈਲਫ, ਉਹਦੇ ਆਪਣੇ ਲਈ ਵੀ, ਉਹਦੀ ਆਪਣੀ ਲੈਗੇਸੀ ਦੇ ਲਈ ਤੇ ਮੁਲਕ ਦੇ ਲਈ ਵੀ, ਐਂਡ ਫॉर ਦਾ ਕੰਟਰੀ। ਇੱਕ ਡੇਵਿਡ ਰੈਮਨਿਕ ਨਿਊਯਾਰਕਰ ਜਿਹੜੀ ਮੈਗਜ਼ੀਨ ਆ ਉਸ ਦੇ ਐਡੀਟਰ ਦੇ ਨਾਲ ਇੰਟਰਵਿਊ ਦੇ ਵਿੱਚ ਹੈਲਰੀ ਕਲਿੰਟਨ ਨੇ ਜਿਹੜਾ ਇਹ ਬਿਆਨ ਦਿੱਤਾ, ਜਿਹੜਾ ਉਹ ਹੈਗਾ ਤੇ ਕਹਿੰਦੇ ਵੀ ਜਿਹੜਾ ਪਹਿਲੋਂ ਪਲਾਨ ਸੀਗਾ ਬਾਈਡਨ ਦਾ ਵੀ ਉਹ ਰੀ ਇਲੈਕਸ਼ਨ ਦੇ ਲਈ ਰਨ ਨਹੀਂ ਕਰੂਗਾ, ਤੇ ਕਹਿੰਦੇ ਵੀ ਫਿਰ ਇੱਕ ਰੀਅਲ ਕੰਟੈਸਟ ਬਣ ਸਕਦਾ ਸੀਗਾ। ਸੋ ਕਹਿੰਦੇ ਵੀ ਫਿਰ ਜਿਹੜਾ ਵੀ ਉਸ ਕੰਟੈਸਟ ਚੋਂ ਜਿਹੜਾ ਵੀ ਕੋਈ ਕੈਂਡੀਡੇਟ ਸਾਹਮਣੇ ਆਉਂਦਾ, ਚਾਹੇ ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ, ਚਾਹੇ ਕੋਈ ਗਵਰਨਰ ਹੁੰਦਾ, ਚਾਹੇ ਕੋਈ ਸੈਨੇਟਰ ਹੁੰਦਾ ਜਾਂ ਕੋਈ ਵੀ ਹੋਰ ਹੁੰਦਾ, ਤਾਂ ਉਹਨੇ ਉਹ ਜਿਹੜੇ ਆ ਟਰੰਪ ਨੂੰ ਹਰਾ ਸਕਦਾ ਸੀਗਾ। ਸੋ ਕਹਿੰਦੇ ਵੀ ਇਹ ਬੜੀ ਟੈਰੀਬਲ ਮਿਸਕੈਲਕੂਲੇਸ਼ਨ ਸੀਗੀ ਬਾਈਡਨ ਦੇ ਪੱਖ ਤੋਂ। ਤੇ ਕਲਿੰਟਨ ਉਹੀ ਨੇ ਜਿਨ੍ਹਾਂ ਨੇ 2016 ਦੇ ਵਿੱਚ ਟਰੰਪ ਨੂੰ ਚੁਣੌਤੀ ਦਿੱਤੀ ਸੀ ਤੇ ਉਹ ਹਾਰੇ ਸੀਗੇ, ਤੇ 2016 ਚ ਪਹਿਲੀ ਵਾਰ ਟਰੰਪ ਅਮਰੀਕਾ ਦੇ ਉਦੋਂ ਰਾਸ਼ਟਰਪਤੀ ਬਣੇ ਸੀਗੇ। ਜੀ।